29 जनवरी ਨੂੰ ਮੈਲਬਰਨ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਣਾ ਹੈ। ਉਸ ਤੋਂ ਪਹਿਲਾਂ ਪਿਛਲੇ ਦਿਨਾਂ 'ਚ ਉਹਨਾਂ ਨੇ ਸਿੱਖਸ ਫਾਰ ਜਸਟਿਸ ਵੱਲੋਂ ਕਾਰ ਰੈਲੀ ਕੀਤੀ ਗਈ। ਦਾ ਆਸਟ੍ਰੇਲੀਅਨ ਜਿਹੜਾ ਹਾਲਾ ਮੇਨ ਸਟ੍ਰੀਮ ਪੇਪਰ ਹੈ ਉਸ ਦੇ ਵਿੱਚ ਐਂਟੀ ਸਿੱਖ ਆਰਟੀਕਲ ਲਵਾਇਆ ਗਿਆ ਔਰ ਉਸ ਦੇ ਰਾਹੀਂ ਪੂਰੀ ਦੀ ਪੂਰੀ ਸਮੁੱਚੀ ਸਿੱਖ ਕੌਮ ਨੂੰ ਵਿਲੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। The Australian published an article regarding the Sikh community. I am personally disappointed with the contents of this article as it misrepresented the Sikh community in Australia. Australia एक विभिन्नता वाला मुल्क है और जिहड़े रहण वाले ने आस्ट्रेलिया दे जिहड़े इत्थों दे इंडिविजुअल्स ने असीं उन्हां दा इह हक है कि वो अमनमई तरीके नाल प्रोटेस्ट कर सकते हैं और अहिंसक तरीके नाल वो अपने विचारां दा इजहार कर सकते हैं। जिहड़ियां सोसाइटीज़ खुलियां लोकतंत्र जमहूरीयत यकीन रखदियां ने उहदे च विचारां दे प्रगटावे दी आज़ादी मुढ़ला हक है। अपने हल्के च मेरा लंबा रिश्ता है सिखां दे नाल। मैं ये तुहानूं जिहड़ा यकीन दहानी करवांदी है कि ना तो ये साडी गवर्नमेंट दी ਜਿਹੜੀ ਹੈ ਪੋਜੀਸ਼ਨ ਨੂੰ ਰਿਪਰੈਜ਼ੈਂਟ ਕਰਦਾ ਕਿਉਂਕਿ ਬੀਬੀ ਰੂਲਿੰਗ ਗਵਰਨਮੈਂਟ ਦਾ ਹਿੱਸਾ ਹੈ ਤੇ ਨਾ ਹੀ ਇਹ ਮੇਰੇ ਜਿਹੜਾ ਵਿਚਾਰਾਂ ਦਾ ਪ੍ਰਗਟਾਵਾ ਹੈ। ਈਵਨ ਦਾ ਆਸਟ੍ਰੇਲੀਅਨ ਨੂੰ ਵੀ ਮਜਬੂਰ ਹੋਣਾ ਪਿਆ। ਉਹਨਾਂ ਨੇ ਇੱਕ ਜਿਹੜਾ ਆਰਟੀਕਲ ਜਿਹੜਾ ਆਲਮੋਸਟ ਇਸ ਹੈਡਿੰਗ ਦੇ ਥੱਲੇ ਸਿੱਖ ਲੀਡਰਸ ਡਿਫੈਂਡ ਪੀਸਫੁਲ ਸੈਪਰੇਟਿਸਟ ਵੋਟ। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀ ਇੱਕ ਹੋਰ ਮੈਂਬਰ ਪਾਰਲੀਮੈਂਟ ਡਾਕਟਰ ਐਨੀ ਸਿੱਖਾਂ ਦੇ ਹੱਕ ਵਿੱਚ ਨਿਤਰੀ ਹੈ ਔਰ ਆਸਟ੍ਰੇਲੀਅਨ ਅਖਬਾਰ ਦਾ ਆਸਟ੍ਰੇਲੀਅਨ ਸਿੱਖਾਂ ਦੇ ਹੱਕ ਵਿੱਚ ਆਰਟੀਕਲ ਛਾਪਣ ਤੇ ਮਜਬੂਰ ਹੋਇਆ ਹੈ। ਸੋ ਇਹ ਭਾਰਤ ਸਰਕਾਰ ਦੇ ਮੂੰਹ ਤੇ ਵੱਜੀ ਕਰਾਰੀ ਚਪੇੜ ਹੈ ਕਿ ਜਿਸ ਨੇ ਆਸਟ੍ਰੇਲੀਆ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਵਿੱਢੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। जी डॉक्टर साहब की कहना चाहोगे? देखो ਆਸਟ੍ਰੇਲੀਆ ਜਿੱਥੇ ਸਾਡੇ ਸਿੱਖ ਨੌਜਵਾਨ ਪਿਛਲੇ ਵਰ੍ਹਿਆਂ ਦੇ ਵਿੱਚ ਸਟੂਡੈਂਟਸ ਕਾਫੀ ਵੱਡੀ ਗਿਣਤੀ 'ਚ ਆਏ ਔਰ ਅਸੀਂ ਜਦੋਂ ਇਹ ਫਖਰ ਨਾਲ ਕਿਹਾ ਕਿ ਹੁਣ ਅਮਰੀਕਾ ਕੈਨੇਡਾ ਯੂਕੇ ਤੋਂ ਬਾਅਦ ਆਸਟ੍ਰੇਲੀਆ ਜਿਹੜਾ ਹੈ ਉਹ ਵੀ ਸਾਡੀ ਖਾਲਿਸਤਾਨ ਦੀ ਲਹਿਰ ਦੇ ਫਰੰਟ ਰੈਂਕਿੰਗ ਕੰਟਰੀਜ਼ ਦੇ ਵਿੱਚ ਆ ਗਏ ਔਰ ਜਿਹੋ ਜਿਹੀਆਂ ਨੀਤੀਆਂ ਚਾਲਾਂ ਨੈਫੇਰੀਅਸ ਏਜੰਡਾ ਇੰਡੀਅਨ ਸਿਸਟਮ ਦਾ ਕੈਨੇਡਾ ਅਮਰੀਕਾ ਯੂਕੇ 'ਚ ਸਿੱਖਾਂ ਨੂੰ ਬਦਨਾਮ ਕਰਨ ਦਾ ਰਿਹਾ ਜਾਂ ਮੂਵਮੈਂਟ ਨੂੰ ਡੀਰੇਲ ਕਰਨ ਲਈ ਕੈਨੇਡਾ 'ਚ ਤਾਂ ਉਹਨਾਂ ਨੇ ਕਨਿਸ਼ਕਾ ਵਰਗਾ ਕਾਰਾ ਕਰਵਾਇਆ ਜਿਹਦੇ 'ਚ ਬੇਗੁਨਾਹ 329 ਮੁਸਾਫਰਾਂ ਦੀਆਂ ਜਾਨਾਂ ਗਈਆਂ ਕਿ ਇਹੀ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਰਿਪੀਟ ਕੀਤਾ ਜਾਏਗਾ ਇਸ ਕਿਸਮ ਦਾ ਐਂਟੀ ਸਿੱਖ ਪ੍ਰੋਪੇਗੈਂਡਾ। ਔਰ ਉਹ ਫਾਰਮਰ ਮੂਵਮੈਂਟ ਦੇ ਵੇਲੇ ਵੀ ਸਾਹਮਣੇ ਦੇਖਣ 'ਚ ਆਇਆ ਕਿ ਔਰ ਕਿਉਂਕਿ ਇਹ ਆਸਟ੍ਰੇਲੀਅਨ ਪੁਲਿਸ ਦੀ ਉਹਨਾਂ ਦੀਆਂ ਡਿਟੈਕਟਿਵ ਏਜੰਸੀਜ਼ ਦੀ ਮੁਸਤੈਦੀ ਸੀ ਅਲਰਟਨੈਸ ਸੀ ਕਿ ਉਹਨਾਂ ਨੇ ਜਿਹੜੇ ਵਾਇਲੈਂਸ ਕਰਨ ਜਾ ਰਹੇ ਸੀ ਉਹਨਾਂ ਨੇ ਫੜਿਆ। 2 ਜਿਹੜੇ ਨੇ ਉਹਨਾਂ 'ਚ ਡਿਪੋਰਟ ਹੋਏ ਔਰ ਇਹਨਾਂ ਦਾ ਚਿਹਰਾ ਭੱਦਾ ਚਿਹਰਾ ਨੰਗਾ ਹੋਇਆ ਕਿ ਜਦੋਂ ਆਸਟ੍ਰੇਲੀਆ ਵਿਚਲੀਆਂ ਹਿੰਦੂ ਤਵੀ ਜਥੇਬੰਦੀਆਂ ਨੇ ਵੀ ਉਹਨੂੰ ਡਿਫੈਂਡ ਕੀਤਾ ਔਰ ਸੋਸ਼ਲ ਮੀਡੀਆ 'ਤੇ ਸਿੱਖਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਤੇ ਜਦੋਂ ਉਸ ਨੂੰ ਡਿਪੋਰਟ ਕਰਕੇ ਭੇਜਿਆ ਗਿਆ ਉਸ ਹਰਿਆਣਵੀ ਨੂੰ ਤੇ ਦਿੱਲੀ ਤੋਂ ਲੈ ਕੇ ਉਸ ਦੇ ਪਿੰਡ ਤੱਕ ਉਹਨੂੰ ਹੀਰੋਜ਼ ਵੈਲਕਮ ਦਿੱਤੀ। ਸੋ ਇਹਦੇ 'ਚ ਕੋਈ ਜਿਹੜੇ ਅੰਦਰੂਨੀ ਕੰਮ ਕਰਨ ਵਾਲੇ ਵੀਰ ਸੀ ਉਹਨਾਂ ਨੂੰ ਤਾਂ ਪਹਿਲਾਂ ਵੀ ਭੁਲੇਖਾ ਨਹੀਂ ਸੀ ਲੇਕਿਨ ਆਮ ਲੋਕਾਂ ਨੂੰ ਵੀ ਇਹ ਸਮਝ ਆਈ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ ਸਿੱਖਾਂ ਦਾ ਵਿਰੋਧ ਕਰ ਰਹੇ ਨੇ ਔਰ ਖ਼ਾਸ ਤੌਰ 'ਤੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਇਮੇਜ ਖਰਾਬ ਕਰ ਰਹੇ ਨੇ। ਹੁਣ ਜਦੋਂ ਰੈਫਰੈਂਡਮ ਦੀ ਗੱਲ ਜਿਵੇਂ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਣਾ ਹੈ ਉਸ ਤੋਂ ਪਹਿਲਾਂ ਪਿਛਲੇ ਦਿਨਾਂ 'ਚ ਉਹਨਾਂ ਨੇ ਸਿੱਖਸ ਫਾਰ ਜਸਟਿਸ ਵੱਲੋਂ ਕਾਰ ਰੈਲੀ ਕੀਤੀ ਗਈ ਔਰ ਉਸ ਤੋਂ ਠੀਕ ਪਹਿਲਾਂ ਜਿਸ ਅੰਦਾਜ਼ ਦੇ ਵਿੱਚ ਦਾ ਆਸਟ੍ਰੇਲੀਅਨ ਜਿਹੜਾ ਹਾਲਾ ਮੇਨ ਸਟ੍ਰੀਮ ਪੇਪਰ ਹੈ ਉਸ ਦੇ ਵਿੱਚ ਐਂਟੀ ਸਿੱਖ ਆਰਟੀਕਲ ਲਵਾਇਆ ਗਿਆ ਔਰ ਉਸ ਦੇ ਰਾਹੀਂ ਪੂਰੀ ਦੀ ਪੂਰੀ ਸਮੁੱਚੀ ਸਿੱਖ ਕੌਮ ਨੂੰ ਵਿਲੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਬਿਲਕੁਲ ਵਨ ਸਾਈਡਡ ਕੋਈ ਦੂਸਰੀ ਸਾਈਡ ਸੁਣਨ ਦੀ ਲਾਈਨ ਹੀ ਨਹੀਂ ਹੈ। ਜਿਹੜਾ ਬਿਲਕੁਲ ਜਿਵੇਂ ਤੁਸੀਂ पेड न्यूज़ जिन्हों कहा जाता है वो बिल्कुल पेड आर्टिकल। और फिर कला यही नहीं जड़ा उन्होंने अपना येलो
ਜਿਹੜਾ ਜਰਨਲਿਜ਼ਮ ਦਾ ਕੋਈ ਹੋਰ ਇਸ ਕਿਸਮ ਦਾ ਹੀ ਆਸਟ੍ਰੇਲੀਅਨ ਟੁਡੇ ਦੇ ਥੱਲੇ ਜਾਂ ਨਿਊਜ਼ ਦੇ ਥੱਲੇ ਕੋਈ ਹੋਰ ਇਸ ਕਿਸਮ ਦਾ ਚੀਥੜਾ ਜਿਹੜਾ ਉਹ ਉਹਨਾਂ ਨੇ ਉਭਾਰਿਆ ਹੋਇਆ, ਉਹਨੇ ਤੇ ਲਗਾਤਾਰ ਇਹਨੇ ਸੀਰੀਜ਼ ਬਹੁਤ ਸਾਰੇ ਇਸ ਕਿਸਮ ਦੀ ਜਿਹੜੀ ਹੈ ਮਿਸ ਇਨਫੋਰਮੇਸ਼ਨ ਕੈਂਪੇਨ ਕੀਤਾ। ਔਰ ਇਸ ਦਾ ਆਸਟ੍ਰੇਲੀਅਨ ਨੇ ਵੀ, ਕਿਉਂਕਿ ਜਦੋਂ ਉਹਨਾਂ ਨੇ ਇਹ ਇੰਡੀਅਨ ਸਪਾਂਸਰਡ ਆਰਟੀਕਲ ਛਾਪਿਆ ਹੋਏਗਾ, ਉਹਨਾਂ ਨੂੰ ਲੱਗਾ ਹੋਏਗਾ ਵੀ 10-15-20 ਹਜ਼ਾਰ ਡਾਲਰ ਜੋ ਮਿਲਦਾ ਲੈ ਲਓ, ਇਹ ਤਾਂ ਜਿਹੜਾ ਉਹਦਾ ਮਾਲਕ ਹੈ ਇਸ ਸਾਰੇ ਦਾ ਆਸਟ੍ਰੇਲੀਅਨ ਦਾ, ਉਹਦਾ ਤੁਸੀਂ ਟਰੈਕ ਰੈਕਡ ਦੇਖੋ, ਉਹ ਤਾਂ ਹਮੇਸ਼ਾ ਹੀ ਉਹਨੇ ਬਹੁਤ ਸਾਰੇ ਅਮਰੀਕਨ ਕਿੰਨੇ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨਾਲ ਵੀ ਕਰੀਬੀ ਰਿਹਾ ਆਸਟ੍ਰੇਲੀਆ ਦੇ ਵਿੱਚ, ਉਹਨੇ ਕਿਵੇਂ ਸਰਕਾਰਾਂ ਬਣਾਈਆਂ ਡੇਗੀਆਂ। ਸੋ ਇਹ ਮੀਡੀਆ ਇਹ ਕਹਿਣ ਨੂੰ ਕਹੀ ਜਾਈ ਹੈ ਕਿ ਵੀ ਜੀ ਡੈਮੋਕ੍ਰੇਸੀ ਦਾ ਇਹ ਫੋਰਥ ਪਿਲਰ ਹੈ ਔਰ ਇੰਡੀਪੈਂਡੈਂਟ ਔਰ ਫਲਾਣਾ, ਇਹ ਸਾਰੇ ਅਲਟੀਮੇਟਲੀ ਵੱਡੇ ਵੱਡੇ ਜਿਹੜੇ ਮੀਡੀਆ ਹਾਊਸਿਸ ਨੇ ਜਿਹੜੇ ਇਹਨਾਂ ਨੂੰ ਓਨ ਕਰਦੇ ਨੇ, ਉਹਨਾਂ ਦੀਆਂ ਆਪਣੀਆਂ ਪੋਲੀਟੀਕਲ ਲਾਇਲਟੀਜ਼ ਨੇ ਔਰ ਉਸ ਦੇ ਰਾਹੀਂ ਉਹ ਇਸ ਨੂੰ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰਦੇ ਨੇ। ਔਰ ਕਿਉਂਕਿ ਜਦੋਂ ਦਾ ਆਸਟ੍ਰੇਲੀਆ ਕੁਆਡ ਦਾ ਹਿੱਸਾ ਬਣਿਆ, ਚਾਈਨਾ ਦੇ ਨਾਲ ਹੌਸਟਿਲਿਟੀ ਹੋਰ ਵਧੀ, ਟੂਵਰਡਸ ਇੰਡੀਆ ਵੀ ਝੁਕਾਅ ਹੋਇਆ, ਔਰ ਜਿਹੜੀ ਪ੍ਰੀਵੀਅਸ ਹਕੂਮਤ ਆਸਟ੍ਰੇਲੀਆ ਦੇ ਵਿੱਚ ਸੀ ਉਹ ਤਾਂ ਬਿਲਕੁਲ ਹੀ ਉਹਨਾਂ ਦਾ ਆਪਣਾ ਇੰਟਰਸਟ, ਯੂਰੇਨੀਅਮ ਦਾ ਸੌਦਾ ਵੀ ਇੰਡੀਆ ਦੇ ਨਾਲ ਉਹਨਾਂ ਦਾ ਪੁਰਾਣਾ ਰਿਹਾ। ਔਰ ਜਦੋਂ ਚਾਈਨਾ ਤੋਂ ਡਿਸਟੈਂਸ ਹੋਣਾ ਸ਼ੁਰੂ ਹੋਇਆ ਤਾਂ ਉਹਨਾਂ ਨੂੰ ਲੱਗਾ ਕਿ ਭਾਈ ਸਾਡੀ ਮਾਰਕੀਟ ਦੂਸਰੀ ਇੰਡੀਆ ਬਣ ਸਕਦੀ ਹੈ, ਔਰ ਉਹਨਾਂ ਦੇ ਨਾਲ ਜਿਹੜਾ ਜ਼ਾਹਰ ਹੈ ਵੀ ਇੰਡੀਅਨ ਗੌਰਮੈਂਟ ਨੇ ਆਪਣੇ ਇਨਫਲੂਐਂਸ ਨੂੰ ਇਸਤੇਮਾਲ ਕੀਤਾ। ਔਰ ਇਸ ਸਾਰੇ ਪੀਰੀਅਡ 'ਚ ਇਸ ਗੱਲ ਨੂੰ ਦੇਖਣ ਦੇ ਲਈ ਕਿ ਭਾਈ ਕਿਵੇਂ ਅਸੀਂ ਸਿੱਖਾਂ ਨੂੰ ਫਰਦਰ ਜਿਹੜੇ ਆਜ਼ਾਦੀ ਪਸੰਦ ਸਿੱਖ ਨੇ ਆਈਸੋਲੇਟ ਕਰ ਸਕਦੇ ਹਾਂ, ਇੰਡੀਆ ਨੇ ਉਹੀ ਸਿੱਖੀ ਨਾਵਾਂ ਵਾਲੇ ਜਾਂ ਸਿੱਖੀ ਬੈਕਗਰਾਊਂਡ ਵਾਲੇ ਲਿਆ ਕੇ ਕੌਂਸਲ ਜਨਰਲ ਵੀ ਬਿਠਾਏ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜੇ ਫਸਟ ਵਰਲਡ ਵਾਰ ਦੇ ਵਿੱਚ ਗੈਲੀਪੋਲੀ ਦੀ ਜੰਗ 'ਚ ਸਿੱਖ ਫੌਜੀਆਂ ਔਰ ਆਸਟ੍ਰੇਲੀਅਨ ਫੌਜੀਆਂ ਦਾ ਸਾਂਝੇ ਡੁੱਲੇ ਖੂਨ ਦੀ ਬਦੌਲਤ ਇਹ ਲਗਭਗ 100 ਸਾਲ ਬਾਅਦ ਆਸਟ੍ਰੇਲੀਆ ਇਹ ਫੈਸਲਾ ਲੈਂਦਾ ਕਿ ਉਹਨਾਂ ਨੇ ਇੱਕ ਸਿੱਖ ਪਲਾਟੂਨ ਵੀ ਬਣਾਉਣੀ ਹੈ ਆਪਣੀ ਉਸ ਬ੍ਰਿਗੇਡ ਦੇ ਵਿੱਚ, ਤੇ ਕਿਵੇਂ ਇੰਡੀਅਨ ਕੌਂਸੂਲੇਟ ਔਰ ਦੂਜੇ ਉਹਨਾਂ ਦਿਨਾਂ 'ਚ ਹੀ ਗੁਰਦੁਆਰਿਆਂ ਦੇ ਆਪਣੇ ਟ੍ਰਿਪ ਰੱਖ ਕੇ ਉਹਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਵੇਂ ਉਹ ਸਾਰਾ ਉਹਨਾਂ ਨੇ ਜਿਹੜਾ ਉਹਨਾਂ ਦੀ ਸਰਪ੍ਰਸਤੀ ਥੱਲੇ ਹੋ ਰਿਹਾ ਹੋਵੇ। ਹੁਣ ਜਿਉਂ ਹੀ ਇਹ ਜਿਹੜਾ ਐਂਟੀ ਸਿੱਖ ਨੈਫੀਰੀਅਸ ਏਜੰਡਾ ਅਨਲੀਸ਼ ਕੀਤਾ, ਮੈਂ ਮੁਬਾਰਕਬਾਦ ਦਿੰਦਾ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਔਰ ਖ਼ਾਸ ਤੌਰ 'ਤੇ ਉਹ ਸੂਝਵਾਨ ਸਾਡੇ ਇੰਟੈਲੈਕਚੁਅਲ ਵੀਰ ਜਿਹੜੇ ਬਿਹਾਈਂਡ ਦਾ ਕਰਟਨ ਕੰਮ ਕਰਦੇ ਨੇ। ਉਹਨਾਂ ਨੂੰ ਕੋਈ ਫੋਟੋ ਕਲਚਰ ਨਹੀਂ ਹੈ, ਉਹਨਾਂ ਦਾ ਹੈ ਕਿ ਕੋਈ ਨਹੀਂ ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਹੀ ਕ੍ਰੈਡਿਟ ਲੈਣ, ਪਰ ਪੰਥ ਦੀ ਚੜ੍ਹਦੀ ਕਲਾ ਹੋਏ। ਔਰ ਜਿਸ ਸੁਚੱਜੇ ਢੰਗ ਦੇ ਨਾਲ ਇਹ ਜਿਹੜਾ ਇਹਨਾਂ ਦਾ ਵਾਰ ਸੀ, ਜਿਹਨੂੰ ਅੰਗਰੇਜ਼ੀ 'ਚ ਟੂ ਟਰਨ ਦਾ ਟੇਬਲਸ ਕਹਿੰਦੇ ਨੇ, ਹੁੰਦਾ ਇਹੀ ਹੈ ਕਿ ਵੀ ਤੁਸੀਂ ਆਏ ਤਾਂ ਸੀ ਕਿ ਭਾਈ ਤੁਸੀਂ ਸਿੱਖਾਂ ਨੂੰ ਬਦਨਾਮ ਕਰਨਾ ਹੈ, ਪਰ ਇਸ ਮੂਵਮੈਂਟ ਨੂੰ ਸਿੱਖ ਸੰਗਤਾਂ ਨੇ ਸਾਂਭਿਆ। ਫੌਰਨ ਤੌਰ ਦੇ ਉੱਤੇ ਗੁਰਦੁਆਰਾ ਕਮੇਟੀਆਂ ਨੇ ਵੀ ਔਰ ਸਿੱਖ ਆਰਗੇਨਾਈਜੇਸ਼ਨਸ ਨੇ ਵੀ ਕਾਊਂਟਰ ਕੀਤਾ। ਉਹਨਾਂ ਨੇ ਪੋਲੀਟੀਕਲ ਅੱਡ-ਅੱਡ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਐਮਪੀਜ਼ ਤੱਕ, ਲੋਕਲ ਓਪੀਨੀਅਨ ਮੇਕਰਸ ਤੱਕ ਪਹੁੰਚ ਕੀਤੀ। ਔਰ ਕਿਉਂਕਿ ਕੰਮ ਬੋਲਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿਣਾ ਹੋਏ, ਜਦੋਂ ਬੁਸ਼ ਫਾਇਰਸ ਹੁੰਦੀਆਂ ਨੇ ਆਸਟ੍ਰੇਲੀਆ 'ਚ, ਸਿੱਖ ਵਲੰਟੀਅਰ ਅੱਗੇ ਆਉਂਦੇ ਨੇ ਔਰ ਆਸਟ੍ਰੇਲੀਆ ਭਰ ਦੇ ਵਿੱਚ ਉਹਨਾਂ ਨੂੰ ਦੀ ਪਛਾਣ ਬਣਦੀ ਹੈ। ਫਿਰ ਅਸੀਂ ਫਲੱਡਸ ਆਸਟ੍ਰੇਲੀਆ ਦੇ ਵਿੱਚ ਆਏ ਔਰ ਸਭ ਤੋਂ ਬਾਅਦ 'ਚ ਕੋਵਿਡ-19 ਦੇ ਚੱਲਦੇ ਆ ਜਿਵੇਂ ਸਿੱਖ ਅੱਗੇ ਸੇਵਾ ਦੇ ਵਿੱਚ ਨਿਤਰੇ। ਸੋ ਇਹ ਸਾਰਾ ਹਿਊਮੈਨੀਟੇਰੀਅਨ ਕੰਮ ਜਿਹੜਾ ਅੱਡ-ਅੱਡ ਜਥੇਬੰਦੀਆਂ ਨੇ ਕੀਤਾ ਹੋਇਆ ਸੀ, ਉਸ ਦਾ ਨਤੀਜਾ ਸੀ ਕਿ ਇਹ ਜਿਹੜਾ ਜਿਵੇਂ ਟਰਬਨਸ ਫਾਰ ਆਸਟ੍ਰੇਲੀਆ ਜਥੇਬੰਦੀ, ਜਿਸ ਨੂੰ ਵੀ ਉਸ ਇੱਕ ਹੋਰ ਆਰਟੀਕਲ ਰਾਹੀਂ ਲਬੇੜਿਆ ਗਿਆ, ਯੂਨਾਈਟਿਡ ਸਿੱਖਸ, ਜਿਨ੍ਹਾਂ ਨੇ ਹਿਊਮੈਨੀਟੇਰੀਅਨ ਕੰਮ ਕੀਤਾ। ਸੋ ਇਹ ਇੰਨਾ ਕੁ ਦਬਾਅ ਬਣਿਆ ਕਿ ਜਦੋਂ ਪੋਲੀਟੀਕਲੀ ਇਸ ਲੈਵਲ 'ਤੇ, ਔਰ ਅਸੀਂ ਲਗਾਤਾਰਤਾ ਨਾਲ ਉਹਨਾਂ ਲੈਟਰਸ ਨੂੰ ਸ਼ੇਅਰ ਕਰਦੇ ਰਹੇ ਹਾਂ ਜਿਹੜੇ ਲਾਅ ਮੇਕਰਸ ਨੇ ਔਰ ਪ੍ਰੋਮੀਨੈਂਟ ਲੋਕਾਂ ਨੇ ਦਿੱਤੇ। ਔਰ ਸਾਡੇ ਤੱਕ ਅੱਜ ਇੱਕ ਹੋਰ ਲੈਟਰ ਪਹੁੰਚਿਆ ਡਾਕਟਰ ਐਨੀ ਐਲੀ MP ਨੇ, ਫੈਡਰਲ ਮੈਂਬਰ ਫਾਰ ਕੋਵਾਨ। ਉਹਨਾਂ ਨੇ ਇਹ 20 ਦਸੰਬਰ ਦੀ ਡੇਟ ਲਾਈਨ ਦਾ ਲੈਟਰ ਹੈ ਔਰ ਉਹਨਾਂ ਨੇ ਆਪਣੇ ਲੈਟਰ ਹੈਡ ਦੇ ਉੱਤੇ ਇਹ ਕਿਹਾ ਟੂ ਦਾ ਸਿੱਖ ਕਮਿਊਨਿਟੀ ਐਡਰੈਸ ਕੀਤਾ। The Australian published an article regarding the Sikh community. I am personally disappointed with the contents of this article
as it misrepresented the Sikh community in Australia। कि भाई इन्हें छापिया आर्टिकल, मैं बिल्कुल इस तो निराश हाँ क्योंकि ये सिख कम्युनिटी जी आस्ट्रेलिया की है उस दे खिलाफ बेतुका ये लिखत है। आस्ट्रेलिया वैल्यूज डाइवर्सिटी एंड इंक्लूजन, रिस्पेक्ट्स द राइट ऑफ इंडिविजुअल्स टू एंगेज इन पीसफुल प्रोटेस्ट एंड सपोर्ट्स द नॉन वायलेंट एक्सप्रैशन ऑफ व्यूज़ एंड बिलीव्स। कि आस्ट्रेलिया एक विभिन्नता वाला मुल्क है और जिहड़े रहन वाले ने आस्ट्रेलिया के जिहड़े इत्थों दे इंडिविजुअल्स ने असीं उन्हां दा ये हक है कि वो अमनमई तरीके नाल प्रोटेस्ट कर सकते हैं और अहिंसक तरीके नाल वो अपने विचारां दा इजहार कर सकते हैं, अपने फेथ का इजहार कर सकते हैं। फ्रीडम ऑफ एक्सप्रैशन इज़ फंडामेंटल इन ओपन एंड डेमोक्रेटिक सोसाइटीज़। कि जिहड़ियां सोसाइटीज़ खुलियां लोकतंत्र जमहूरीयत यकीन रखदियां ने ਉਹਦੇ 'ਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਮੁੱਢਲਾ ਹੱਕ ਹੈ। ਕਿਉਂਕਿ ਇਹ ਜਿਹੜਾ ਸਾਰਾ ਇੰਡੀਅਨ ਗੌਰਮੈਂਟ ਨੇ ਦਾ ਆਸਟ੍ਰੇਲੀਅਨ ਰਾਹੀਂ ਔਰ ਆਪਣੇ ਚੀਥੜੇ ਰਾਹੀਂ ਜੋ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਉਹ ਪੀਸਫੁਲ ਤਰੀਕੇ ਨਾਲ ਹੋ ਰਹੇ ਖਾਲਿਸਤਾਨ ਦੇ ਰੈਫਰੈਂਡਮ ਨੂੰ ਜਿਹੜਾ ਉਹ ਦਹਿਸ਼ਤਗਰਦੀ ਦੇ ਬਰਸ਼ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਆਸਟ੍ਰੇਲੀਅਨ ਲੋਕਾਂ ਨੂੰ ਇਨਸਿਕਿਉਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਭਈ ਦਹਿਸ਼ਤਗਰਦੀ ਤਾਂ ਤੁਹਾਡੀਆਂ ਬਰੂਹਾਂ 'ਤੇ ਆ ਗਈ ਹੈ। और इस सारे दे नाल उन्होंने समुची सिख कौम नूं ही उस खाते दे विच रख के बदनाम करने की कोशिश की। और फिर इस बीबी डॉक्टर एलाई ने लिखा द सिख डायस्पोरा आर वैल्यूड एंड इम्पॉर्टेंट कंट्रीब्यूटर्स टू आवर सोसाइटी as they have been at the forefront of charitable and humanitarian efforts across the country such as Black Summer, bushfires and NSW floods। ਅਸੀਂ ਆਲਰੇਡੀ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਸਿੱਖਾਂ ਨੇ ਬਹੁਤ ਵੱਡਾ ਸਾਡੀ ਸੁਸਾਇਟੀ 'ਚ ਕੰਟਰੀਬਿਊਟ ਕੀਤਾ ਹੈ, ਹਮੇਸ਼ਾ ਅੱਗੇ ਅੱਗੇ ਰਹੇ ਨੇ ਇਨਸਾਨੀ ਕੌਜ਼, ਚੈਰੀਟੇਬਲ ਕੌਜ਼ ਜਿਵੇਂ ਬਲੈਕ ਸਮਰ, bushfires ਔਰ ਇਹ ਜਿਹੜੇ ਨੇ ਫਲੱਡਸ ਆਏ ਨੇ ਜਦੋਂ। I can assure you that this article does not reflect the government's position and certainly not mine, as I have had a long-standing relationship with the Sikh community in my electorate। कि मैं अपने हल्के च मेरा लंबा रिश्ता है सिखां दे नाल। मैं ये तुहानूं जिहड़ा यकीन दहानी करवांदे हैं कि ना तो ये साडी गवर्नमेंट दी जिहड़ी है पोजीशन नूं रिप्रजेंट करदा है क्योंकि बीबी रूलिंग गवर्नमेंट का हिस्सा है, तो ना ही ये मेरे जिहड़ा विचारां दा प्रगटावा है। दो through my years as member for Coven, I have seen them live their values based on fairness, honesty and harmony। कि मैं एक मैंबर दे नाते, MP दे नाते सिखां दे नाल विचरी हैं तो मैं देखिया कि किवें सिख फेयर ने, उन्हां दा बिहेवियर ईमानदार ने और सद्भावना यकीन करते हैं। आई थैंक यू फॉर योर नोबल कंट्रीब्यूशन टू अवर सोसाइटी। ये बहुत स्ट्रॉन्ग मैं समझदा मैं एंडोर्समेंट है और शायद इस सारे प्रैशर का ही नतीजा है कि ईवन द आस्ट्रेलियन नूं भी मजबूर होना पिया। उन्होंने एक जिहड़ा आर्टिकल जिहड़ा आलमोस्ट इस हैडिंग के थल्ले सिख लीडर्स डिफेंड पीसफुल सैपरेटिस्ट वोट और उहदे च पिक्चर्स भी ने जिवें अमर सिंह ਜਿਹੜੇ फाउंडर ने टर्बन्स फॉर आस्ट्रेलिया ਉਹਨਾਂ ਦੇ और ਬਾਕੀਆਂ ਦੀ ਕੋਟ ਹੈ ਅੱਡ ਫਿਰ ਇੱਕ ਪਿਕਚਰ ਖਾਲਿਸਤਾਨ ਸਪੋਰਟਰਸ ਵੇਵਡ ਫਲੈਗਸ ਐਟ ਸਿੱਖ ਕਮਿਊਨਿਟੀਜ਼ ਹਿਊਮੈਨਿਟੀ ਵਾਕ ਇਨ ਮੈਲਬਰਨ। ਉਹ ਵੀ ਇੱਕ ਪਿਕਚਰ ਹੈ ਔਰ ਬਾਕੀ ਅੱਡ ਜਿਹੜੇ ਨੇ ਉਹਨਾਂ ਸਿੱਖਾਂ ਨੂੰ ਕੋਟ ਵੀ ਕੀਤਾ ਹੋਇਆ ਔਰ ਜਿਹੜਾ ਇਹ ਦੱਸਦਾ ਹੈ ਕਿ ਭਾਈ ਸਿੱਖ ਜਿਹੜੇ ਨੇ ਪੀਸਫੁਲ ਤਰੀਕੇ ਨਾਲ अपना ये हक जिता रहे हैं जड़ा और हैडलाइन ही दसती है कि पीसफुल सैपरेट वोट के दुआले इस आर्टिकल को घुमाया। ये द आस्ट्रेलियन वालों डैमेज कंट्रोल करने की कोशिश भी है पर मैं समझदा कि जे इन्ना स्ट्रोंग स्टैंड सिख जथेबंदियां, गुरुद्वारा कमेटियां और पूरा इस लैवल की लॉबी ना हुंदी तो फिर ये इस किस्म का जिहड़ा है वो आस्ट्रेलियन वालों जवाब ना हुंदा। हालांकि इन्हां दे डैमेज पोटेंशियल नूं इंडियन सिस्टम दे सानू अंडर एस्टीमेट नहीं करना चाहिए। वो गिव अप करने वाले नहीं ने पर घट्टो घट्ट ये जिहड़ी इन्हां ने जंग छिड़ी है सिखां दे खिलाफ इस दे विच जिहड़ा पहला बाउट है
ਉਹਦੇ 'ਚ ਅਸੀਂ ਇਹਨਾਂ ਨੂੰ ਬਲੱਡੀ ਨੋਜ਼ ਦਿੱਤਾ ਹੈ, ਇਹਨਾਂ ਦੇ ਨੱਕ 'ਚੋਂ ਖੂਨ ਵਗਾਇਆ ਹੈ ਔਰ ਇਹਨਾਂ ਦੇ ਉੱਤੇ ਜਿਹੜਾ ਹੈ ਉਹ ਟੇਬਲ ਟਰਨ ਕੀਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।